ਤਾਂ ਹਾਲਤ ਗੰਭੀਰ ਹੀ ਆਈ ਉਹਨਾਂ ਦੀ। ਉਹ ਖੂਨ ਦੀਆਂ ਉਲਟੀਆਂ ਉਹਨਾਂ ਨੂੰ ਆਈਆਂ ਸੀਗੀਆਂ। ਉਸ ਤੋਂ ਬਾਅਦ ਸਾਡੀ ਗੱਲ ਨਹੀਂ ਹੋਈ। 10 ਦਿਨ ਦਾ ਸਮਾਂ ਦਿੱਤਾ ਜੀ। ਉਸ ਤੋਂ ਬਾਅਦ ਫਿਰ ਅਸੀਂ ਕੋਈ ਕਰੜਾ ਪ੍ਰੋਗਰਾਮ ਦੇਵਾਂਗੇ, ਕਿਉਂਕਿ ਐਵੇਂ ਜੇ ਨਹੀਂ ਮੰਨਦੇ ਕੋਈ ਤਾਂ ਫਿਰ ਅਸੀਂ ਸਖਤ ਪ੍ਰੋਗਰਾਮ ਦੇਵਾਂਗੇ, ਸਖਤ ਐਕਸ਼ਨ ਕਰਾਂਗੇ ਕੋਈ ਨਾ ਕੋਈ। NSA ਵਧਾਤੀ ਇਹਨਾਂ ਨੇ, ਪਰ ਇਹਨਾਂ ਨੂੰ ਹੁਣ ਸਾਨੂੰ ਤਾਂ ਇਹੀ ਸਮਝ ਨਹੀਂ ਆ ਰਹੀ ਕਿ ਕਰ ਕੀ ਰਹੇ ਆ, ਕੀ ਕਰਨਾ ਚਾਹੁੰਦੇ ਆ। ਜਿਹੜਾ ਮਤਲਬ ਇਹਨਾਂ ਨੇ ਇਹ ਗਰਾਊਂਡ ਤਿਆਰ ਕਰ ਰਹੇ ਸੀ, ਜਿਹੜੇ ਕੈਮਰੇ ਲਾ ਕੇ ਜਾਂ ਕੁਛ ਇੱਦਾਂ ਦਾ। ਇਲੈਕਸ਼ਨ ਤੋਂ ਬਾਅਦ ਵੀ ਫਿਰ ਮੁਸ਼ਕਿਲ ਹੀ ਆ, ਇਹਨੇ ਛੱਡਣਾ ਤਾਂ ਹੈਗਾ ਨਹੀਂ। ਮੈਨੂੰ ਲੱਗਦਾ ਨਹੀਂ, ਸਾਨੂੰ 1% ਵੀ ਆਸ ਨਹੀਂ ਵੀ ਛੱਡਣਗੇ ਵੀ ਕਦੀ ਕਿ ਨਹੀਂ ਛੱਡਣਗੇ। ਕੁਝ ਮੁੰਡੇ ਮਾਰ ਰਹੇ ਨੇ, ਕਿਸੇ ਦਾ ਇਨਕਾਊਂਟਰ ਕਰ ਰਹੇ, ਕਿਸੇ ਨੇ ਕਿਸੇ ਤਰੀਕੇ ਨਾਲ ਮਾਰ ਰਹੇ ਆ। ਇਸ ਕਰਕੇ ਅਸੀਂ ਤਾਂ ਇਹੀ ਚੀਜ਼ ਕਹਿੰਦੇ ਹਾਂ ਕਿ ਇਹਨਾਂ ਨੂੰ ਚੱਲਦੇ ਕਰੋ, ਇਹਨਾਂ ਨੂੰ ਪਿੰਡਾਂ 'ਚ ਨਾ ਵੰਡ ਦਿਓ, ਵੱਧ ਤੋਂ ਵੱਧ ਵਿਰੋਧ ਕਰੋ ਇਹਨਾਂ ਦਾ। ਕਿਤੇ ਵੀ ਜਿੱਥੇ ਵੀ ਇਹ ਮਿਲਦੇ ਇਹਨਾਂ ਨੂੰ ਘੇਰੋ। ਇੱਕ ਬੰਨੇ ਆਪਣੇ ਭਰਾ ਵਾ ਪੁਲਿਸ ਵਾਲੇ, ਪਰ ਜੇ ਇਹਨਾਂ ਗਿਰ ਚੁੱਕੇ ਆ ਤੇ ਫਿਰ ਸਾਨੂੰ ਨਹੀਂ ਲੱਗਦਾ ਵੀ ਇਹ ਮਤਲਬ ਭਰਾ ਕਹਾਉਣ ਦੇ ਲਾਇਕ ਵੀ ਹੈਗੇ ਆ। ਇਹ ਬਿਲਕੁਲ ਦਿੱਲੀ ਦੇ ਟੁਕੜਿਆਂ ਦੇ ਪਲ ਰਹੇ ਆ। ਨਹੀਂ, ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਬਹੁਤ ਖੁਸ਼ੀ ਹੋਈ ਵੇਖ ਕੇ ਕਿ ਭਾਈ ਸਾਹਿਬ ਦੇ ਮਗਰ ਇੰਨੀ ਸੰਗਤ ਆਈ ਹੈ, ਇੰਨੀਆਂ ਰੋਕਾਂ ਲਾਉਣ ਦੇ ਬਾਵਜੂਦ, ਪੁਲਿਸ ਦੇ ਡੱਕਣ ਦੇ ਬਾਵਜੂਦ, ਕਿਉਂਕਿ ਜਿਹੜੇ ਮੇਨ ਆਗੂ ਇਹਨਾਂ ਸਾਰਿਆਂ ਨੂੰ ਡਿਟੇਨ ਕੀਤਾ। ਤੇ ਬਹੁਤ ਬਹੁਤ ਧੰਨਵਾਦ ਹੈ ਸੰਗਤ ਦਾ, ਸਿਰ ਝੁਕਦਾ ਸੰਗਤ ਦੇ ਅੱਗੇ ਸਾਡਾ। ਕਿਵੇਂ ਡਿਬਰੂਗੜ੍ਹ ਤੋਂ ਕੀ ਸੁਨੇਹਾ ਹੈ? ਕੋਈ ਗੱਲਬਾਤ ਉੱਥੇ ਹੋਈ ਹੈ ਹੁਣ ਤੱਕ, ਜਾਂ ਉੱਥੇ ਸਿੰਘਾਂ ਦੀ ਹਾਲਤ ਕਿੱਦਾਂ ਦੀ ਆ, ਉਹਦੀ ਕੋਈ ਜਾਣਕਾਰੀ ਹੈਗੀ ਆ ਅਜੇ ਤੱਕ ਦੀ? ਅੱਜ ਤੱਕ ਨਹੀਂ, ਹਾਲਤ ਨਹੀਂ, ਸਾਡੀ ਗੱਲ 3-4 ਦਿਨ ਤੋਂ ਨਹੀਂ ਹੋਈ। ਤਾਂ ਹਾਲਤ ਗੰਭੀਰ ਹੀ ਆਈ ਉਹਨਾਂ ਦੀ। ਉਹ ਖੂਨ ਦੀਆਂ ਉਲਟੀਆਂ ਉਹਨਾਂ ਨੂੰ ਆਈਆਂ ਸੀਗੀਆਂ। ਉਸ ਤੋਂ ਬਾਅਦ ਸਾਡੀ ਗੱਲ ਨਹੀਂ ਹੋਈ। ਹਾਂਜੀ, ਤੇ ਸੰਗਤ ਵੱਲੋਂ ਕਾਫੀ ਜਿਹੜੇ ਹੈਗੇ ਆ ਮੁੱਦੇ ਰੱਖੇ ਗਏ ਆ ਤੇ ਕਾਫੀ ਗੱਲਾਂ ਸੁਝਾਅ ਦਿੱਤੇ ਗਏ। ਉਹਨਾਂ ਸੁਝਾਵਾਂ ਵਿੱਚੋਂ ਕਿਹੜੇ ਸੁਝਾਵਾਂ ਦੇ ਉੱਤੇ ਤੁਸੀਂ ਜਿਹੜਾ ਹੈਗਾ ਗੌਰ ਕੀਤੀ ਹੈ ਪਰਿਵਾਰ ਵੱਲੋਂ? ਇਹ ਫੈਸਲੇ ਹੁਣ ਪਰਿਵਾਰ ਲਏਗਾ ਜਾਂ ਫਿਰ ਸਾਰੇ ਫੈਸਲੇ ਕਮੇਟੀ ਦੇ ਉੱਤੇ ਛੱਡਣਗੇ? ਨਹੀਂ, ਫੈਸਲੇ ਦੀ ਗੱਲ ਇਵੇਂ ਹੈ ਜੀ, ਅਸੀਂ ਕਮੇਟੀ ਦੇ ਨਾਲ ਸਹਿਯੋਗ ਕਰਕੇ ਫੈਸਲੇ ਲਵਾਂਗੇ। ਸੰਗਤ ਦੇ ਸਾਰੇ ਫੈਸਲੇ ਜਿਹੜੇ ਆਪਾਂ ਸੋਚ ਵਿਚਾਰ ਕਰਕੇ ਸਾਰਿਆਂ ਦੇ ਉੱਪਰ ਜਿਹੜਾ ਵੀ ਸਾਨੂੰ ਸੂਟ ਹੋਊਗਾ ਉਹ ਆਪਾਂ ਅੱਗੇ ਲੈ ਕੇ ਜਾਵਾਂਗੇ। ਕਿੰਨੇ ਦਿਨ ਦਾ ਸਮਾਂ ਅੱਗੇ ਦਿੱਤਾ ਗਿਆ ਜੀ ਸਰਕਾਰ ਕਮੇਟੀ? 10 ਦਿਨ ਦਾ ਸਮਾਂ ਦਿੱਤਾ ਜੀ। ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੋ ਸਕਦੇ? ਉਸ ਤੋਂ ਬਾਅਦ ਫਿਰ ਅਸੀਂ ਕੋਈ ਕਰੜਾ ਪ੍ਰੋਗਰਾਮ ਦੇਵਾਂਗੇ, ਕਿਉਂਕਿ ਐਵੇਂ ਜੇ ਨਹੀਂ ਮੰਨਦੇ ਕੋਈ ਤਾਂ ਫਿਰ ਅਸੀਂ ਸਖਤ ਪ੍ਰੋਗਰਾਮ ਦੇਵਾਂਗੇ, ਸਖਤ ਐਕਸ਼ਨ ਕਰਾਂਗੇ ਕੋਈ ਨਾ ਕੋਈ। ਤੇ ਮੰਗਾਂ ਕੀ ਰਹਿਣਗੀਆਂ ਜੀ? ਮੁੱਖ ਮੰਗ ਤੇ ਇਹਨਾਂ ਜੇਲ੍ਹ ਤਬਦੀਲੀ ਦੀ ਹੈ ਜੀ, ਹੋਰ ਤੇ ਕੋਈ ਮੰਗ ਨਹੀਂ ਹੈਗੀ ਸਾਡੀ। NSA ਹੋਰ ਵਧਾ ਦਿੱਤੀ ਗਈ ਹੈ? NSA ਵਧਾਤੀ ਇਹਨਾਂ ਨੇ, ਪਰ ਇਹਨਾਂ ਨੂੰ ਹੁਣ ਸਾਨੂੰ ਤਾਂ ਇਹੀ ਸਮਝ ਨਹੀਂ ਆ ਰਹੀ ਕਿ ਕਰ ਕੀ ਰਹੇ ਆ, ਕੀ ਕਰਨਾ ਚਾਹੁੰਦੇ ਆ। ਜਿਹੜਾ ਮਤਲਬ ਇਹਨਾਂ ਨੇ ਇਹ ਗਰਾਊਂਡ ਤਿਆਰ ਕਰ ਰਹੇ ਸੀ, ਜਿਹੜੇ ਕੈਮਰੇ ਲਾ ਕੇ ਜਾਂ ਕੁਛ ਇੱਦਾਂ ਦਾ, ਸਿੰਘਾਂ ਤੇ ਕੇਸ ਪਾਉਣ ਲਈ, ਝੂਠੇ ਮੋਬਾਈਲ ਜਿਹੜੇ ਫੜੇ ਗਏ ਕਹਿੰਦੇ ਅੰਦਰੋਂ, ਇਹ ਸਭ ਕੁਝ ਸਾਰੀ ਇਹਨਾਂ ਦੀ ਚਾਲ ਹੈ ਜੀ ਵੀ ਇਹ ਬਾਹਰ ਹੀ ਨਾ ਆਉਣ ਦਿੱਤਾ ਜਾਵੇ, ਸਿੱਖਾਂ ਨੂੰ ਅੰਦਰ ਰੱਖਿਆ ਜਾਵੇ ਵੱਧ ਤੋਂ ਵੱਧ। ਇਲੈਕਸ਼ਨ ਦੇ ਹੋਣ ਕਰਕੇ ਤੁਹਾਨੂੰ ਲੱਗਦਾ ਵੀ ਉਸ ਕਰਕੇ ਵੀ NSA ਦਾ ਵਧਾਉਣ ਦਾ ਕੋਈ ਹੋ ਸਕਦੀ ਗੱਲ? ਹਾਂਜੀ, ਜਿੱਦਾਂ ਇਹਨਾਂ ਦੀਆਂ ਗੱਲਾਂ ਤੋਂ ਲੱਗਦਾ ਵੀ ਇਲੈਕਸ਼ਨ ਸਾਡਾ ਮਾਹੌਲ ਖਰਾਬ ਹੋ ਜਾਣਾ ਜੀ, ਪੰਜਾਬ ਦਾ ਐਵੇਂ ਹੋ ਜਾਣਾ ਇਲੈਕਸ਼ਨ ਤੋਂ। ਇਹ ਮਤਲਬ ਹੁਣ ਸਾਨੂੰ ਇਹ ਲੱਗਦਾ ਕਿ ਇਲੈਕਸ਼ਨ ਤੇ ਪ੍ਰਭਾਵ ਪੈਂਦਾ ਇਹ ਚੀਜ਼ ਦਾ, ਇਸ ਕਰਕੇ ਇਹ ਕਰ ਰਹੇ। ਇਲੈਕਸ਼ਨ ਤੋਂ ਬਾਅਦ ਵੀ ਫਿਰ ਮੁਸ਼ਕਿਲ ਹੀ ਆ, ਇਹਨੇ ਛੱਡਣਾ ਤਾਂ ਹੈਗਾ ਨਹੀਂ। ਮੈਨੂੰ ਲੱਗਦਾ ਨਹੀਂ, ਸਾਨੂੰ 1% ਵੀ ਆਸ ਨਹੀਂ ਵੀ ਛੱਡਣਗੇ ਵੀ ਕਦੀ ਕਿ ਨਹੀਂ ਛੱਡਣਗੇ। ਸਟੇਜ ਤੇ ਜਿਹੜੇ ਬੁਲਾਰੇ ਬੋਲੇ, ਉਹਨਾਂ ਦੇ ਵਿੱਚੋਂ ਕੁਝ ਬੁਲਾਰਿਆਂ ਵਿੱਚੋਂ ਵੱਲੋਂ ਇਹ ਸੁਝਾਅ ਵੀ ਦਿੱਤੇ ਗਏ ਕਿ ਭਾਈ ਅਮਰਤਪਾਲ ਸਿੰਘ ਨੂੰ ਇਲੈਕਸ਼ਨ ਲੜ ਕੇ ਇਸ ਸਿਸਟਮ ਦੇ ਵਿੱਚ ਆਉਣਾ ਚਾਹੀਦਾ, ਤਾਂ ਆਪਣੀ ਆਵਾਜ਼ ਨੂੰ ਅੱਗੇ ਵਧਾਉਣਾ ਚਾਹੀਦਾ। ਨਹੀਂ, ਉਹ ਭਾਈ ਸਾਹਿਬ ਨੇ ਪਹਿਲਾਂ ਹੀ ਕਿਹਾ ਸੀਗਾ ਵੀ ਅਸੀਂ ਰਾਜਨੀਤੀ 'ਚ ਨਹੀਂ ਆਉਣਾ। ਬਾਕੀ ਉਹ ਉਹਨਾਂ ਦੇ ਵਿਚਾਰ ਆ, ਉਹ ਉਹਨਾਂ ਨਾਲ ਸਲਾਹ ਕਰਕੇ ਜੇ ਕੋਈ ਕਰ ਸਕਦੇ ਹੈਗੇ। ਆਪਣੇ ਤੌਰ 'ਤੇ ਅਸੀਂ ਕੁਝ ਨਹੀਂ ਕਹਿ ਸਕਦੇ ਜੀ ਇਸ ਬਾਰੇ। ਹਾਂਜੀ, ਰਾਜਨੀਤੀ ਫਿਰ ਵੀ ਬਹੁਤ ਗਰਮਾਈ ਹੋਈ ਹੈ ਇਸ ਸਮੇਂ, ਲੋਕ ਸਭਾ ਚੋਣਾਂ ਸਿਰ ਤੇ ਹੈ ਜੀ। ਤਾਂ ਸੰਦੇਸ਼ ਕੀ ਹੈ ਲੋਕਾਂ ਨੂੰ ਇਹਨਾਂ ਚੋਣਾਂ ਦੇ ਬਾਬਤ? ਭਾਈ ਅਮਰਤਪਾਲ ਸਿੰਘ ਹੋਰਾਂ ਦੇ ਇਕੱਠ ਦੇ ਵਿੱਚ ਜੋ ਸੰਗਤਾਂ ਆਈਆਂ, ਜੋ ਉਹਨਾਂ ਦੇ ਸਮਰਥਕ, ਉਹਨਾਂ ਲਈ ਕੀ ਸੰਦੇਸ਼ ਹੈ ਤੁਹਾਡਾ, ਸੁਨੇਹਾ? ਅਸੀਂ ਤੇ ਸਾਰੀ ਸੰਗਤ ਨੂੰ ਇਹੋ ਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਹਨਾਂ ਦਾ ਜਿਹੜੀ ਸਰਕਾਰ ਆ ਭਤੀਜਾ ਬਦਲ ਲਿਆਂਦਾ, ਲੋਕਾਂ ਨੇ 92 MLA ਜਿਤਾਏ ਤੇ ਦੇਖਿਆ ਕਿ ਇਹਨਾਂ ਨੇ, ਪਰ ਇਹਨਾਂ ਨੇ ਅਕਾਲੀਆਂ ਤੇ ਕਾਂਗਰਸੀਆਂ ਨੂੰ ਚੰਗੇ ਕਹਿਣ ਲਈ ਇਹਨਾਂ ਨੇ ਮਜਬੂਰ ਕਰਤਾ। ਇੱਥੋਂ ਤੱਕ ਇਹਨਾਂ ਨੇ ਮਤਲਬ ਤਸ਼ੱਦਦ ਕੀਤਾ। ਰੋਜ਼ ਮੁੰਡੇ ਮਾਰ ਰਹੇ ਨੇ, ਕਿਸੇ ਦਾ ਇਨਕਾਊਂਟਰ ਕਰ ਰਹੇ, ਕਿਸੇ ਨੇ ਕਿਸੇ ਤਰੀਕੇ ਨਾਲ ਮਾਰ ਰਹੇ ਆ। ਇਸ ਕਰਕੇ ਅਸੀਂ ਤਾਂ ਇਹੀ ਚੀਜ਼ ਕਹਿੰਦੇ ਹਾਂ ਕਿ ਇਹਨਾਂ ਨੂੰ ਚੱਲਦੇ ਕਰੋ, ਇਹਨਾਂ ਨੂੰ ਪਿੰਡਾਂ 'ਚ ਨਾ ਵੰਡ ਦਿਓ, ਵੱਧ ਤੋਂ ਵੱਧ ਵਿਰੋਧ ਕਰੋ ਇਹਨਾਂ ਦਾ। ਕਿਤੇ ਵੀ ਜਿੱਥੇ ਵੀ ਇਹ ਮਿਲਦੇ ਇਹਨਾਂ ਨੂੰ ਘੇਰੋ। ਬਸ ਇਹੀ ਹੈ ਜੀ ਸਾਡੀ ਬੇਨਤੀ। ਪਰਿਵਾਰ ਦੇ ਇੱਥੇ ਆਉਣ ਤੇ ਤਾਂ ਨਹੀਂ ਕੋਈ ਰੋਕ ਲਗਾਈ? ਪਰਿਵਾਰਕ ਮੈਂਬਰਾਂ ਨੂੰ ਤਾਂ ਨਹੀਂ ਕੁਝ ਕਿਹਾ ਗਿਆ ਕਿਸੇ ਤਰ੍ਹਾਂ ਦੀ ਕੋਈ ਰੋਕਿਆ? ਨਹੀਂ, ਪਰਿਵਾਰਕ ਮੈਂਬਰਾਂ ਨੂੰ ਤੇ ਆਮ ਸੰਗਤ ਨੂੰ ਤੇ ਆਉਣ ਦਿੱਤਾ ਗਿਆ। ਜਿਹੜੇ ਆਗੂ ਜਿਵੇਂ ਲੱਖਾ ਸਦਾਣਾ ਬਾਈ, ਭਾਨੇ ਸਿੱਧੂ ਹੋਣੀ, ਜਾਂ ਹੋਰ ਸਿਮਰਜੀਤ ਸਿੰਘ ਮਾਨ, ਜਾਂ ਜਿੰਨੇ ਵੀ ਆਪਣੇ ਆਗੂ ਹੈਗੇ ਜਿਨ੍ਹਾਂ ਤੋਂ ਲੱਗਦਾ ਕਿ ਇਹ ਕੋਈ ਬਿਆਨ ਦੇਣਗੇ ਇੱਥੇ ਆ ਕੇ ਤੇ ਸੰਗਤ ਦਾ ਉਹ ਅਸਰ ਹੋਊਗਾ ਉਹ ਚੀਜ਼ ਦਾ, ਉਹਨਾਂ ਨੂੰ ਰੋਕਿਆ ਗਿਆ ਜੀ। ਜਿਵੇਂ ਇਹਨਾਂ ਨੇ ਦੇਖਿਆ ਵੀ ਇਹ ਅਕਾਲ ਤਖਤ ਵੱਲੋਂ ਸੱਦਾ ਹੀ ਦੇਣਾ, ਪੱਗ ਹੀ ਲਾ ਦਿੱਤੀ ਲੱਖਾ ਸਿੰਘ ਸਦਾਣਾ ਦੀ, ਤੇ ਇਹ ਬੜੀ ਨਮੋਸ਼ੀ ਵਾਲੀ ਗੱਲ ਆ। ਇੱਕ ਬੰਨੇ ਆਪਣੇ ਭਰਾ ਵਾ ਪੁਲਿਸ ਵਾਲੇ, ਪਰ ਜੇ ਇਹਨਾਂ ਗਿਰ ਚੁੱਕੇ ਆ ਤੇ ਫਿਰ ਸਾਨੂੰ ਨਹੀਂ ਲੱਗਦਾ ਵੀ ਇਹ ਮਤਲਬ ਭਰਾ ਕਹਾਉਣ ਦੇ ਲਾਇਕ ਵੀ ਹੈਗੇ ਆ। ਇਹ ਬਿਲਕੁਲ ਦਿੱਲੀ ਦੇ ਟੁਕੜਿਆਂ ਦੇ ਪਲ ਰਹੇ।